ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 17 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ, ਟੌਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਛਪਾਲ ਕੌਰ ਜੋਹਲ ਐਂਟੀਲੀਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਬੈਲ, ਅਵਤਾਰ ਸਿੰਘ ਮੰਜਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੰਗਵੈਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ ਤੇ ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ FBI ਦੇ ਜਿਹੜੇ ਡਿਪਟੀ ਡਾਇਰੈਕਟਰ ਹੈਗੇ ਆ ਡੈਨ ਬੰਜੀਨੋ, ਉਹ ਸਟੈਪ ਡਾਊਨ ਕਰਨ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਕਾਫੀ ਜਿਹੜੇ ਲਾਗੇ ਦੇ ਮਿੱਤਰ ਦੋਸਤ ਹੈਗੇ ਆ, ਪਰ ਹੁਣ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਉਹ ਇਸ ਪੋਜੀਸ਼ਨ ਤੋਂ ਰਿਜ਼ਾਈਨ ਕਰਨ ਜਾ ਰਹੇ ਹੈਗੇ। ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹ ਵੀ ਇਹ ਆਸ ਲਾਈਆਂ ਲਾ ਰਹੇ ਆ ਵੀ ਹੋ ਸਕਦਾ ਡੈਨ ਮੰਜੀਨੋ ਤੋਂ ਬਾਅਦ ਜਿਹੜਾ ਕੈਸ਼ ਪਟੇਲ ਆ ਉਹ ਵੀ ਸ਼ਾਇਦ ਆਪਣੀ ਪੋਜੀਸ਼ਨ ਦੇ ਉੱਤੋਂ ਰਿਜ਼ਾਈਨ ਕਰ ਦੇਵੇ। ਹਜੇ ਡਿਟੇਲ ਦੇ ਵਿੱਚ ਨਹੀਂ ਦੱਸਿਆ ਗਿਆ ਵੀ ਕਿਉਂ ਉਹਨਾਂ ਨੇ ਰਿਜ਼ਾਈਨ ਕੀਤਾ ਹੈਗਾ, ਪਰ ਇਹ ਕੁਝ ਮਿੰਟ ਪਹਿਲਾਂ ਦੀ ਜਿਹੜੀ ਖਬਰ ਆ ਉਹ ਆ ਰਹੀ ਆ ਕਿ ਡਿਪਟੀ ਡਾਇਰੈਕਟਰ ਡੈਨ ਬੰਜੀਨੋ ਉਹ ਆਪਣੀ ਪੋਜੀਸ਼ਨ ਤੋਂ ਕੁਇਟ ਕਰਨ ਜਾ ਰਹੇ ਜੀ। ਅਗਲੀ ਜਿਹੜੀ ਖਬਰ ਆ ਉਹ ਬਰਾਊਨ ਯੂਨੀਵਰਸਿਟੀ ਦੀ ਜਿਹੜੇ ਸ਼ੂਟਿੰਗ ਹੋਈ ਸੀ ਉਸ ਮਾਮਲੇ ਨਾਲ ਜੁੜੀ ਹੋਈ ਆ। ਆਪਾਂ ਨੂੰ ਪਤਾ ਹੀ ਹੈ ਕਿ ਬਰਾਊਨ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਪਹਿਲਾਂ ਜਿਹੜੀ ਹੱਥ ਕਿਸੇ ਹੋਰ, ਇਸ਼ਾਰਾ ਕਿਸੇ ਹੋਰ ਵੱਲ ਕੀਤਾ ਗਿਆ ਸੀਗਾ। ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਜਿਹੜਾ ਸਸਪੈਕਟ ਹੈ, ਜਿਹਨੂੰ ਸ਼ੱਕੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹਨੂੰ ਇੱਕ ਨਵੀਂ ਫੁਟੇਜ ਦੇ ਵਿੱਚ ਦੇਖਿਆ ਜਾ ਰਿਹਾ। ਸ਼ੂਟਿੰਗ ਦੇ ਵਿੱਚ ਇਹ ਜਿਹੜੀ ਇਹ ਗੱਲ ਵਾਪਰੀ ਸੀ ਕਿ ਹੁਣ 2 ਜਣਿਆਂ ਦੀ ਜਿਹੜੀ ਮੌਤ ਹੋਣ ਬਾਰੇ ਪਤਾ ਲੱਗਾ ਸੀ ਤੇ ਤੀਜਾ ਜਿਹੜਾ ਇਹਦਾ ਵਿਕਟਮ ਆ ਉਹਨੂੰ ਹਸਪੀਟਲ ਦੇ ਵਿੱਚੋਂ ਰਿਲੀਜ਼ ਕਰ ਦਿੱਤਾ ਗਿਆ। ਇਹਨੇ ਇੱਕ ਵਾਰ ਫਿਰ ਬਰਾਊਨ ਯੂਨੀਵਰਸਿਟੀ ਨੇ ਇੱਕ ਜਿਹੜੀ ਘਟਨਾ ਵਾਪਰੀ ਸੀ, ਉਹਨੇ ਇੱਕ ਵਾਰ ਫਿਰ ਅਮਰੀਕਾ ਦੇ ਵਿੱਚ ਬਹੁਤ ਵੱਡੀ ਬਹਿਸ ਜਿਹੜੀ ਉਹ ਛੇੜ ਦਿੱਤੀ ਸੀ ਕਿ ਅਮਰੀਕਾ ਦੇ ਵਿੱਚ ਜਿਹੜੇ ਵਿਦਿਅਕ ਅਦਾਰੇ ਨੇ ਉਹਨਾਂ ਦੇ ਵਿੱਚ ਕਿੰਨਾ ਈਜ਼ੀ ਹੈ ਦੂਜਿਆਂ ਨੂੰ ਟਾਰਗੇਟ ਕਰਨਾ। ਸੋ ਹੁਣ ਜਿਹੜੀ ਫੁਟੇਜ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਦੇਖਿਆ ਜਾ ਰਿਹਾ ਕਿ ਇੱਕ ਬੰਦਾ ਜਿਹੜਾ ਉਹ ਕਾਫੀ ਹੈਵੀ ਵੇਟ ਲੱਗਦਾ ਦੇਖਣ ਦੇ ਵਿੱਚ, ਤੇ ਉਹਨੂੰ ਯੂਨੀਵਰਸਿਟੀ ਦੇ ਆਲੇ ਦੁਆਲੇ ਦੇਖਿਆ ਗਿਆ, ਪਰ ਉਹਦੇ ਹੱਥ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਹਥਿਆਰ ਨਹੀਂ ਕੀਤਾ ਦੇਖਿਆ ਗਿਆ। ਅਨਆਇਡੈਂਟੀਫਾਈਡ ਜਿਹੜਾ ਗਨਮੈਨ ਸੀਗਾ, ਕਹਿੰਦੇ ਵੀ ਉਹਨੇ 2 ਸਟੂਡੈਂਟ ਯੂਨੀਵਰਸਿਟੀ ਦੇ ਮਾਰਤੇ ਸੀਗੇ ਤੇ ਕਈਆਂ ਨੂੰ ਜ਼ਖਮੀ ਕਰ ਗਿਆ, ਜਿਨ੍ਹਾਂ ਦੇ ਵਿੱਚ 9 ਬੰਦੇ ਜਿਹੜੇ ਉਹ ਸ਼ਾਮਲ ਸੀਗੇ। ਹੁਣ ਜਿਹੜੇ ਸਮਾਈਲੀ ਨੇ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਜੁੜੇ ਹੋਏ ਨੇ, ਉਹ ਕਹਿੰਦੇ ਕਿ ਅਸੀਂ ਜਿਹੜੀ ਕੈਮਰਾ ਫੁਟੇਜ ਖੰਗਾਲੀ ਹੈ ਤੇ ਇਸ ਫੁਟੇਜ ਦੇ ਵਿੱਚੋਂ ਇੱਕ ਬੰਦਾ ਜਿਹੜਾ ਉਹ ਸ਼ੱਕੀ ਮਿਲਿਆ, ਜਿਹਨੂੰ ਇਹ ਕਿਹਾ ਜਾ ਸਕਦਾ ਕਿ ਹੋ ਸਕਦਾ ਉਹ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਵਾਰਦਾਤ ਦੇ ਵਿੱਚ ਪਿੱਛੇ ਉਹਦਾ ਮੁੱਖ ਹੱਥ ਹੋਵੇ ਜਾਂ ਉਹੀ ਸ਼ੂਟਰ ਹੋਵੇ। ਮੇਅਰ ਬ੍ਰੈਟ ਸਮਾਈਲੀ ਜਿਹੜੇ ਨੇ ਉਹਨਾਂ ਨੇ ਫੌਕਸ ਨਿਊਜ਼ ਦੇ ਨਾਲ ਅੱਜ ਗੱਲਬਾਤ ਕਰ ਰਹੇ ਸੀਗੇ। ਉਹ ਕਹਿੰਦੇ ਕਿ ਜਿਹੜੇ ਆਲੇ ਦੁਆਲੇ ਦੇ ਘਰ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਕੈਮਰਾਜ਼ ਲੱਗੇ ਹੋਏ ਨੇ, ਜਿਨ੍ਹਾਂ ਨੂੰ ਅਸੀਂ ਖੰਗਾਲ ਰਹੇ ਹਾਂ। ਲਗਾਤਾਰ ਅਸੀਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਐਵੀਡੈਂਸ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਤੋਂ ਉਹ ਜਿਹੜਾ ਦੋਸ਼ੀ ਆ ਉਹਦੇ ਤੱਕ ਜਿਹੜਾ ਉਹ ਪਹੁੰਚਿਆ ਜਾ ਸਕੇ। ਪਰ ਤੁਸੀਂ ਦੇਖੋ ਕਿ ਪਰਸਨ ਆਫ ਇੰਟਰਸਟ ਜਿਹੜਾ ਉਹ ਹਲੇ ਉਹਦੀ ਭਾਲ ਜਾਰੀ ਹੈ। ਅਮਰੀਕਾ ਵਰਗਾ ਮੁਲਕ ਜਿੱਥੇ ਆਪਾਂ ਦੇਖਦੇ ਹਾਂ ਕਿ ਕੋਈ ਵੀ ਬੰਦਾ ਕੋਈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਹੁਤਾ ਚਿਰ ਪੁਲਿਸ ਤੋਂ ਬਚ ਨਹੀਂ ਸਕਦਾ, ਪਰ ਇਹਦਾ ਜਿਹੜਾ ਵੱਡੇ ਪੱਧਰ ਤੇ ਇਹਦੀ ਭਾਲ ਕੀਤੀ ਜਾ ਰਹੀ ਆ। ਰੋਡ ਆਈਲੈਂਡ ਜਾਂ ਹੋਰ ਇਲਾਕਿਆਂ ਦੀ ਪੁਲਿਸ ਆ, ਇਹ ਤੱਕ ਕਿ FBI ਨੇ ਕਈ ਜਿਹੜੇ ਲੋਕ ਨੇ ਇੰਟਰਨੈਟ ਦੇ ਉੱਤੋਂ ਜਾਂ ਹੋਰ ਜਿਹੜੇ ਲੋਕ ਇਸ ਬਾਬਤ ਗੱਲਬਾਤ ਕਰ ਰਹੇ ਸੀਗੇ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਹੈ, ਪਰ ਹਲੇ ਤੱਕ ਜਿਹੜਾ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਜਿਹੜੇ ਆਪਾਂ ਖਾਲੀ ਕਹਿ ਸਕਦੇ ਹਾਂ ਜੀ। ਕਹਿੰਦੇ ਵੀ ਰਿਪਬਲਿਕਨ ਪਾਰਟੀ ਦੇ 4 ਮੈਂਬਰ ਜਿਹੜੇ ਆ ਉਹ ਆਪਣੀ ਪਾਰਟੀ ਦੇ ਅਗੇਂਸਟ ਗਏ ਹੈਗੇ ਆ
ਹੈਲਥ ਕੇਅਰ ਸਬਸਿਡੀਜ਼ ਨੂੰ ਐਕਸਟੈਂਡ ਕਰਨ ਦੇ ਲਈ ਡੈਮੋਕ੍ਰੇਟਸ ਪੁਸ਼ ਕਰ ਰਹੇ ਸੀ ਕਿ ਜਲਦੀ ਤੋਂ ਜਲਦੀ ਐਕਸਟੈਂਸ਼ਨ ਜਿਹੜੀ ਆ 31 ਦਸੰਬਰ ਤੋਂ ਪਹਿਲਾਂ ਕੀਤੀ ਜਾਵੇ। ਸੋ 4 ਰਿਪਬਲਿਕਨਸ ਨੇ ਡੈਮੋਕ੍ਰੇਟਸ ਨੂੰ ਜੁਆਇਨ ਕੀਤਾ, ਪਰ ਜਿਹੜੀ ਵੋਟ ਪਈ ਉਹ 204 ਦੇ ਮੁਕਾਬਲੇ 203 ਦੇ ਨਾਲ ਪਈ ਹੈਗੀ ਆ। ਸੋ ਇਹ ਜਿਹੜਾ ਮੂਵ ਸੀ ਉਹ ਫੇਲ ਹੋ ਗਈ, ਕਿਉਂਕਿ 204 ਜਾਣੇ ਹੱਕ ਦੇ ਵਿੱਚ ਨਹੀਂ ਸੀ, 203 ਜਾਣੇ ਹੱਕ ਦੇ ਵਿੱਚ ਸੀਗੇ। ਇਹ 3 ਈਅਰ ਦੀ ਐਕਸਟੈਂਸ਼ਨ ਜੋ ਹੋਣੀ ਹੈ, 24 ਮਿਲੀਅਨ ਜੋ ਲੋਕ ਹੈਗੇ ਆ ਉਹਨਾਂ ਨੇ ਉਹਨਾਂ ਦੀ ਜਿਹੜੀ ਸਬਸਿਡੀ ਆ ਜੇ ਉਹ ਬੰਦ ਹੋ ਜਾਂਦੀ ਆ ਤੇ ਇੰਸ਼ੋਰੈਂਸ ਦੇ ਰੇਟਸ ਬਹੁਤ ਜ਼ਿਆਦਾ ਜਿਹੜੇ ਆ ਹਾਈ ਹੋਣੇ ਆ, ਕਿਉਂਕਿ ਬਹੁਤ ਲੋਕਾਂ ਨੇ ਤਾਂ ਅਫੋਰਡ ਕਰਨਾ ਜਿਹੜਾ 2,000-2,500 ਔਖਾ ਹੋਊਗਾ। ਸੋ ਹਜੇ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਬਾਰ-ਬਾਰ ਟਰਾਈ ਕਰ ਰਹੇ ਆ ਕਿ ਕਿਸੇ ਤਰ੍ਹਾਂ ਇਹ ਜਿਹੜੀ ਐਕਸਟੈਂਸ਼ਨ ਹੋ ਜਾਏ, ਪਰ 31 ਦਸੰਬਰ ਤੱਕ ਜੇ ਕੁਛ ਨਾ ਗੱਲਬਾਤ ਬਣੀ ਤੇ ਇਹ ਜਿਹੜੀ ਸਬਸਿਡੀ ਆ ਫਿਰ ਉਹ ਖਤਮ ਹੋ ਜਾਊਗੀ। ਹਾਊਸ ਡਿਬੇਟ ਦੇ ਵਿੱਚ ਮੋਡਰੇਟ ਰਿਪਬਲਿਕਨ ਸੈਨੇਟਰ ਲੀਜ਼ਾ ਮਰਕੋਸਕੀ ਜੋ ਆ ਉਹਨਾਂ ਨੇ ਇਹ ਕਿਹਾ ਵੀ ਜੋ ਸੈਨੇਟ ਦੇ ਵਿੱਚ ਹੈਗਾ ਆ ਮੈਂ ਵੀ ਇਸ ਹੱਕ ਦੇ ਵਿੱਚ ਹੈਗੀ ਆ ਵੀ ACA ਦੀਆਂ ਜਿਹੜੀਆਂ ਸਬਸਿਡੀਜ਼ ਆ ਇਹ ਇੱਕ ਤਰ੍ਹਾਂ ਨਾਲ ਮੇਜਰ ਫ੍ਰਿਕਸ਼ਨ ਇਸ ਟਾਈਮ ਬਣਿਆ ਹੋਇਆ ਆ। ਪਹਿਲਾਂ ਵੀ ਸੀ 43 ਦਿਨ ਜਦੋਂ ਗਵਰਨਮੈਂਟ ਸ਼ਟਡਾਊਨ ਰਹੀ, ਪਰ 8 ਰਿਪਬਲਿਕਨਸ ਡੈਮੋਕ੍ਰੇਟਸ ਨੇ ਸਾਥ ਦਿੱਤਾ ਸੀ ਇਸ ਮੁੱਦੇ ਦੇ ਉੱਤੇ ਕਿ ਹਾਂ ਅਸੀਂ ਜਿਹੜੀ ਆ ਵੋਟਿੰਗ ਕਰਾਵਾਂਗੇ, ਪਰ ਬਾਅਦ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹ ਮੁੱਕਰ ਗਏ। ਜੀ, ਅਗਲੀ ਜਿਹੜੀ ਖਬਰ ਆ ਉਹ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਸੈਨ ਗੈਬਰੀਅਲ ਵੈਲੀ ਦੇ ਇਲਾਕਿਆਂ ਦੇ ਵਿੱਚ ਕੁਝ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਮੈਕਸੀਕਨ ਮਾਫੀਆ ਦੇ ਨਾਲ ਲਿੰਕ ਸੀਗਾ। ਫੈਡਰਲ ਅਥਾਰਟੀਜ਼ ਨੇ ਇਹ ਦੱਸਿਆ ਕਿ 16 ਬੰਦੇ ਇਸ ਮਾਮਲੇ ਦੇ ਵਿੱਚ ਜਿਹੜੇ ਨੇ ਉਹ ਅਰੈਸਟ ਕੀਤੇ ਗਏ ਨੇ, ਜਿਹੜੇ ਕਿ ਪਿਨੇਟੇ ਜਿਹੜਾ 13 ਸਟਰੀਟ ਗੈਂਗ ਆ ਉਹਦੇ ਨਾਲ ਜੁੜੇ ਹੋਏ ਨੇ। ਇਹਨਾਂ ਨੇ ਬਹੁਤ ਸਾਰੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਸ਼ੂਟਿੰਗਸ ਆ, ਕਿਡਨੈਪਿੰਗ ਆ ਤੇ ਡਰੱਗ ਟ੍ਰੈਫਿਕਿੰਗ ਆ, ਉਹਨਾਂ ਮਾਮਲਿਆਂ ਦੇ ਵਿੱਚ ਇਹ ਲੋੜੀਂਦੇ ਸਨ। ਤੇ ਪਿਨੇਟ ਜਿਹੜਾ 13 ਆ ਇਹ ਇੱਕ ਸਟਰੀਟ ਗੈਂਗ ਆ ਜਿਹੜਾ ਕਿ ਆਪਾਂ ਕਹਿ ਲਈਏ ਕਿ ਮੈਕਸੀਕਨ ਮਾਫੀਆ ਦੇ ਨਾਲ ਜੁੜ ਕੇ ਕੰਮ ਕਰਦਾ, ਤੇ ਦੱਸਿਆ ਜਾ ਰਿਹਾ ਕਿ ਇਹ ਨਾਰਕੋਟਿਕਸ ਕੰਟਰੋਲ ਦੁਆਰਾ ਜਿਹੜੀ ਡਿਸਟ੍ਰੀਬਿਊਸ਼ਨ ਆ ਜਾਂ ਹੋਰ ਮਤਲਬ ਹਥਿਆਰਾਂ ਨੂੰ ਵੇਚਣਾ ਜਾਂ ਅਮਰੀਕਾ ਦੇ ਵਿੱਚ ਹਥਿਆਰ ਲਿਆਉਣੇ ਜਾਂ ਅਮਰੀਕਾ ਦੇ ਵਿੱਚ ਨਸ਼ਾ ਲਿਆਉਣਾ ਜਾਂ ਵਾਇਲੈਂਸ ਕਰਨੀ, ਥ੍ਰੈਟ ਕਰਨਾ, ਕਿਸੇ ਵੀ ਤਰੀਕੇ ਦਾ ਹੋਰ ਕਿਡਨੈਪਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ, ਉਹਨਾਂ ਦੇ ਵਿੱਚ ਇਹ ਜਿਹੜੇ ਕਈ ਬੰਦੇ ਆ ਇਹਨਾਂ ਦਾ ਨਾਮ ਬੋਲਦਾ ਸੀਗਾ। ਵਿਕਟਰ ਸੈਂਚੇਜ਼ 24 ਸਾਲ ਦਾ, ਸੈਨ ਬਰਨਾਰਡੀਨੋ ਕਾਉਂਟੀ ਦਾ ਰਹਿਣ ਵਾਲਾ, ਇਸਾਈਆ ਕਾਸਟਰੋ 24 ਸਾਲ ਦਾ। ਸੋ ਇਹ ਸਾਰੇ ਜਿਹੜੇ ਨੇ ਕੈਲੀਫੋਰਨੀਆ ਦੇ ਤਕਰੀਬਨ ਰਹਿਣ ਵਾਲੇ ਨੇ, ਪਰ ਇਹਨਾਂ ਦੇ ਜਿਹੜੇ ਲਿੰਕ ਨੇ ਉਹ ਮੈਕਸੀਕਨ ਮਾਫੀਆ ਦੇ ਨਾਲ ਸੀਗੇ। ਦੱਸਿਆ ਜਾ ਰਿਹਾ ਕਿ ਸੈਂਟਰਲ ਵੈਲੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿੱਚ ਕਿਡਨੈਪਿੰਗ, conspiracy to commit kidnapping, possession of intent to distribute methamphetamine ਤੇ ਹੋਰ ਜਿਹੜੀਆਂ ਚੀਜ਼ਾਂ ਨੇ। ਤਾਂ ਹੁਣ ਜਿਹੜੇ US ਡਿਸਟ੍ਰਿਕਟ ਕੋਰਟ ਆ ਜਿਹੜੀ ਲਾਸ ਐਂਜਲਸ ਦੇ ਵਿੱਚ, ਉੱਥੇ ਉਹਨਾਂ ਨੂੰ ਜਿਹੜਾ ਅਪੀਅਰੈਂਸ ਕੀਤੀ ਗਈ ਸੀ ਉਹਨਾਂ ਦੀ, ਤੇ ਇਹਨਾਂ ਦੇ ਵਿੱਚੋਂ ਜਿਹੜੇ ਬਹੁਤੇ ਨੇ ਉਹਨਾਂ ਦੀ ਉਮਰ ਤਕਰੀਬਨ 20 ਤੋਂ 25 ਸਾਲ ਦੇ ਵਿੱਚ ਦੱਸੀ ਗਈ। ਸਿਰਫ ਲੈਰੀ ਕੈਸਟਿਲੋ 42 ਸਾਲਾਂ ਦਾ ਤੇ ਇਹਦੇ ਨਾਲ ਜਿਹੜੇ ਇੱਕ ਹੋਰ ਬੀਬੀ ਆ ਉਹਦੀ ਉਮਰ ਜਿਹੜੀ 43 ਸਾਲ ਦੱਸੀ ਗਈ ਆ। ਇਹਨਾਂ 16 ਜਣਿਆਂ ਦੇ ਵਿੱਚੋਂ ਤਕਰੀਬਨ ਜਿਹੜੀਆਂ 3 ਤੋਂ ਵੱਧ ਬੀਬੀਆਂ ਨੇ, 4 ਬੀਬੀਆਂ ਨੇ, ਤੇ ਬਾਕੀ ਦੇ ਜਿਹੜੇ ਇਹਨਾਂ ਦੇ ਵਿੱਚ ਟੀਨਏਜਰਸ ਤੋਂ ਲੈ ਕੇ ਜਿਹੜੇ ਨਵੀਂ ਅਲੜ ਉਮਰ ਦੇ ਮੁੰਡੇ ਆ ਉਹ ਕਹਿ ਸਕਦੇ ਆ। ਜਦੋਂ ਇਹਨਾਂ ਦੇ ਗੈਂਗ ਤੋਂ ਇਹ ਤਲਾਸ਼ੀਆਂ ਲਈਆਂ ਗਈਆਂ ਤਾਂ $9500 ਜਿਹੜਾ ਡਾਲਰ ਆ ਉਹ ਕੈਸ਼ ਵੀ ਮਿਲਿਆ ਤੇ ਕਈ ਤਰ੍ਹਾਂ ਦੇ ਜਿਹੜੇ ਵੈਪਨ ਆ ਉਹ ਵੀ ਬਰਾਮਦ ਹੋਏ, ਤੇ ਕਈ ਇਸ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਇਸ ਗੈਂਗ ਦੇ ਕੋਲੋਂ ਜਿਨ੍ਹਾਂ ਨੂੰ ਕਿਸੇ ਉੱਤੇ ਸਿੱਟ ਕੇ ਜਾਂ ਕਿਸੇ ਨੂੰ ਸੁੰਘਾ ਕੇ ਉਹਨੂੰ ਬੇਹੋਸ਼ ਕੀਤਾ ਜਾ ਸਕਦਾ, ਮਤਲਬ ਕਿ ਇਹ ਕਿਡਨੈਪਿੰਗ ਦੇ ਲਈ ਉਹ ਚੀਜ਼ਾਂ ਵਰਤਦੇ ਸਨ। ਜੀ, ਇਸ ਟਾਈਮ ਦੇ ਉੱਤੇ ਆਪਾਂ ਖਬਰਾਂ ਸਮਾਪਤ ਕਰਾਂਗੇ। ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣੀ ਨੇਸ਼ਨ ਨੂੰ ਐਡਰੈਸ ਕਰਨ ਜਾ ਰਹੇ ਆ 9 ਵਜੇ ਦੇ ਕਰੀਬ, ਜਿਹੜਾ ਈਸਟਰਨ ਸਟੈਂਡਰਡ ਟਾਈਮ ਹੈਗਾ, ਸਾਡੇ ਕੈਲੀਫੋਰਨੀਆ ਦਾ 6 ਵਜੇ ਦਾ। ਤੇ ਵਾਈਟ ਹਾਊਸ ਨੇ ਕਿਹਾ ਸਪੀਚ ਦੇ ਵਿੱਚ ਕੀ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਆ ਇਸ ਸਾਲ ਦੀਆਂ ਤੇ 2026 ਦੇ ਵਿੱਚ ਕੀ ਕਰਨਗੇ ਉਹਦੇ ਬਾਰੇ ਦੱਸਣਗੇ। ਵੈਨਜ਼ੂਏਲਾ ਦੇ ਮਾਮਲੇ ਦੇ ਵਿੱਚ ਟੋਟਲੀ ਜਿਹੜਾ ਬਲੌਕੇਡ ਕਰ ਦਿੱਤਾ ਗਿਆ। ਵੈਨਜ਼ੂਏਲਾ ਦੇ ਜਿੰਨੇ ਵੀ ਆਇਲ ਟੈਂਕਰ ਹੈਗੇ, ਚਾਹੇ ਉਹ ਵੈਨਜ਼ੂਏਲਾ ਨੂੰ ਜਾ ਰਹੇ ਆ ਜਾਂ ਉੱਥੋਂ ਨਿਕਲ ਰਹੇ ਆ, ਉਹ ਸਾਰੇ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਬਲੌਕ ਕਰ ਦਿੱਤੇ ਗਏ ਅਮਰੀਕਾ ਵੱਲੋਂ। ਤੇ ਉਹਨਾਂ ਨੇ ਜੋ ਮੰਦੂਰੋ ਆ ਵੈਨਜ਼ੂਏਲਾ ਦਾ, ਉਹਨਾਂ ਨੇ ਕਿਹਾ ਕਿ ਅਮਰੀਕਾ ਵਾਲੇ ਸਾਡੀ ਲੈਂਡ ਤੇ ਸਾਡਾ ਜਿਹੜਾ ਆਇਲ ਆ ਉਸ ਨੂੰ ਆਪਣੇ ਕਬਜ਼ੇ ਦੇ ਅੰਦਰ ਕਰਨਾ ਚਾਹੁੰਦੇ ਹੈਗੇ ਆ। ਸੋ ਹੋਪਫੁਲੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਜਿਹੜਾ ਆ ਹੈਲਥ ਕੇਅਰ ਦੀਆਂ ਜਿਹੜੀਆਂ ਸਬਸਿਡੀਜ਼ ਖਤਮ ਹੋ ਜਾਣੀਆਂ 31 ਤਰੀਕ ਨੂੰ, ਉਹਦੇ ਬਾਰੇ ਵੀ ਬੋਲਣਗੇ। ਜੀ, ਅਗਲੀ ਜਿਹੜੀ ਖਬਰ ਆ ਉਹ ਐਮਾਜ਼ੋਨ ਦੇ ਨਾਲ ਜੁੜੀ ਹੋਈ ਹੈ। ਐਮਾਜ਼ੋਨ ਨੇ ਇੱਕ ਡਰਾਈਵਰ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਤੇ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਅਸਲ ਦੇ ਵਿੱਚ ਜਿਹੜਾ ਡਰਾਈਵਰ ਸੀਗਾ ਇਹਨੇ
ਇੱਕ ਘਰ ਦੇ ਵਿੱਚ ਜਦੋਂ ਡਿਲੀਵਰੀ ਕਰਨ ਗਿਆ ਤਾਂ ਇਹਨੇ ਉਹਨਾਂ ਦੀ ਜਿਹੜੀ ਕੈਟ ਆ, ਬਿੱਲੀ ਆ, ਉਹ ਚੋਰੀ ਕਰ ਲਈ ਸੀ। ਵੇਖਣ ਨੂੰ ਚੀਜ਼ ਹਾਸੋਹੀਣੀ ਲੱਗਦੀ ਆ, ਪਰ ਅਸਲ ਦੇ ਵਿੱਚ ਬਹੁਤ ਸਾਰੇ ਲੋਕ ਐਮਾਜ਼ੋਨ ਦੇ ਨਾਲ ਡਿਲੀਵਰੀ ਦਾ ਕੰਮ ਕਰਦੇ ਨੇ, ਐਮਾਜ਼ੋਨ ਫਲੈਕਸ ਵਰਕਰ ਨੇ, ਤੇ ਬਹੁਤ ਸਾਰੇ ਪੰਜਾਬੀ ਵੀ ਇਸ ਕਾਰੋਬਾਰ ਦੇ ਵਿੱਚ ਜੁੜੇ ਹੋਏ ਨੇ। ਤਾਂ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ, ਉਹ ਕਈ ਵਾਰੀ ਤੁਹਾਨੂੰ ਲੱਗਦਾ ਕਿ ਵੇਖਣ 'ਚ ਛੋਟੀਆਂ ਲੱਗਦੀਆਂ ਨੇ, ਪਰ ਅਸਲ ਦੇ ਵਿੱਚ ਉਹ ਬਹੁਤ ਵੱਡੀਆਂ ਹੁੰਦੀਆਂ ਨੇ। ਦਸੰਬਰ 11 ਦੀ ਇੱਕ ਘਟਨਾ ਜਦੋਂ ਲੇਕਵੁੱਡ ਦੇ ਵਿੱਚ ਇਹ ਵਾਪਰੀ ਸੀਗੀ। ਡਿਆਨੇ ਹੈਫ ਮੈਡੀਨਾ ਜਿਹੜਾ ਉਹਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਹਦੇ ਵਿੱਚ ਐਮਾਜ਼ੋਨ ਫਲੈਕਸ ਵਰਕਰ ਜਿਹੜਾ ਸੀਗਾ, ਇੱਕ ਇੰਡੀਪੈਂਡੈਂਟ ਕੰਟਰੈਕਟਰ ਸੀਗਾ, ਉਹਨੇ ਪਹਿਲਾਂ ਪੈਕੇਜ ਨੂੰ ਡ੍ਰੌਪ ਆਫ ਕੀਤਾ ਤੇ ਬਾਅਦ ਦੇ ਵਿੱਚ ਫਰੰਟ ਡੋਰ ਦੇ ਤੋਂ ਜਿਹੜੀ ਕੈਟ ਆ ਉਹ ਚੋਰੀ ਕਰਕੇ ਲੈ ਗਿਆ ਉਹਨਾਂ ਦੀ। ਇਹ ਘਟਨਾ ਜਿਹੜੀ ਆ ਉਹ ਲਾਸ ਏਂਜਲਸ ਦੇ ਵਿੱਚ ਵਾਪਰੀ ਆ, ਤੇ ਇਹ ਜਿਹੜੀ ਸਾਰੀ ਵਾਰਦਾਤ ਸੀ ਬਾਅਦ ਦੇ ਵਿੱਚ ਉਹ ਜਿਹੜੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ। ਇਸ ਬੰਦੇ ਨੂੰ ਹੁਣ ਦੱਸਿਆ ਗਿਆ ਹੈ ਕਿ ਜਿਹੜੇ ਕਈ ਸਾਲਾਂ ਦੇ ਲਈ, ਤਕਰੀਬਨ ਜਿਹੜਾ 6-7 ਸਾਲਾਂ ਦੇ ਲਈ ਜਿਹੜਾ ਐਮਾਜ਼ੋਨ ਤੋਂ ਬੈਨ ਕੀਤਾ ਗਿਆ। ਇੱਕ ਜਿਹੜੀ ਇਹਨਾਂ ਨੇ ਬਿੱਲੀ ਪਾਲੀ ਸੀ, ਉਹ ਕਹਿੰਦੇ ਕਿ ਉਸ ਟਾਈਮ ਘਰ ਦੇ ਬਾਹਰ ਸੀਗੀ, ਪਰ ਇਹਨੇ ਆਸੇ-ਪਾਸੇ ਦੇਖਿਆ ਤੇ ਬਾਅਦ ਦੇ ਵਿੱਚ ਇਹ ਚੋਰੀ ਕਰਕੇ ਲੈ ਗਿਆ। ਐਮਾਜ਼ੋਨ ਸਪੋਕਸਮੈਨ ਨੇ ਲੁਈਸ ਟ੍ਰੈਨ, ਉਹਨਾਂ ਨੇ ਦੱਸਿਆ ਵੀ ਇਹ ਜਿਹੜੀ ਐਕਟ ਆ ਉਹ ਬਰਦਾਸ਼ਤ ਕਰਨੀਗੀ, ਤੇ ਅਸੀਂ ਇਹਦੇ ਲਈ ਮਾਫੀ ਮੰਗਦੇ ਹਾਂ ਮਿਸਿਸ ਹਫ ਮੈਡੀਨਾ ਤੋਂ, ਕਿਉਂਕਿ ਉਹਨਾਂ ਨੇ ਸ਼ਿਕਾਇਤ ਵੀ ਕੀਤੀ ਸੀ। ਤੇ ਉਹ ਕਹਿੰਦੇ ਕਿ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਵੀ ਲੋਕਾਂ ਨੂੰ ਸਹੀ ਤਰੀਕੇ ਦੇ ਨਾਲ ਚੀਜ਼ਾਂ ਪਹੁੰਚ ਸਕਣ, ਪਰ ਵਿੱਚ ਕਈ ਬੰਦੇ ਜਿਹੜੇ ਨੇ ਉਹ ਸਾਡੀ ਇਸ ਤਰ੍ਹਾਂ ਦੀ ਜਿਹੜੀ ਸਰਵਿਸ ਆ ਉਹ ਪ੍ਰਭਾਵਿਤ ਕਰ ਜਾਂਦੇ ਆ। ਡਿਆਨੇ ਹਫ ਮੈਡੀਨਾ ਕਹਿੰਦੇ ਵੀ ਮੈਨੂੰ ਇਹ ਲੱਗਦਾ ਵੀ ਕਈ ਬੰਦੇ, ਜੇਕਰ ਕੋਈ ਬੱਚਾ ਵੀ ਬਾਹਰ ਖੇਡ ਰਿਹਾ ਹੋਵੇ ਤਾਂ ਹੋ ਸਕਦਾ ਜੇਕਰ ਕੋਈ ਕ੍ਰਿਮੀਨਲ ਪ੍ਰਵਿਰਤੀ ਵਾਲੇ ਲੋਕ ਨੇ ਤਾਂ ਉਹ ਜਵਾਕ ਨੂੰ ਵੀ ਜਿਹੜਾ ਉਹ ਕਿਤੇ ਸ਼ਾਮ ਨੂੰ ਜਾਂ ਰਾਤ ਨੂੰ ਉਹ ਚੱਕ ਕੇ ਨਾ ਲੈ ਜਾਣ, ਜਿਹੜੇ ਬੰਦੇ ਜਾਨਵਰ ਨੂੰ ਕਿਸੇ ਨੂੰ ਚੱਕ ਸਕਦੇ ਨੇ। ਸੋ ਕਹਿੰਦੇ ਕਿ ਮੈਂ ਇਸ ਘਰ ਦੇ ਵਿੱਚ ਰਹਿੰਦੀ ਨੂੰ ਤਕਰੀਬਨ 10 ਸਾਲ ਹੋ ਗਏ ਆ, ਤੇ ਐਮਾਜ਼ੋਨ ਤੋਂ ਆਰਡਰ ਕਰਦੀ ਰਹਿੰਦੀ ਹਾਂ, ਪਰ ਇਹ ਪਹਿਲੀ ਵਾਰ ਆ ਕਿ ਕਿਸੇ ਨੇ ਮੇਰਾ ਪਾਲਤੂ ਜਾਨਵਰ ਜਿਹੜਾ ਉਹ ਚੋਰੀ ਕਰ ਲਿਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਬੇ ਏਰੀਏ ਦੀਆਂ ਜਿਹੜੀਆਂ ਹੋਮ ਪ੍ਰਾਈਸਿਸ ਆ ਉਹ ਫਾਲ ਹੋਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਵੀ ਸਭ ਤੋਂ ਜ਼ਿਆਦਾ ਜਿਹੜੀਆਂ ਬੇ ਏਰੀਏ ਦੀਆਂ ਘਰਾਂ ਦੀਆਂ ਪ੍ਰਾਈਸਿਸ ਆ ਉਹ ਡਿੱਗੀਆਂ ਹੈਗੀਆਂ। ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਨੇ ਦੱਸਿਆ 3.5% ਦੇ ਕਰੀਬ ਪਿਛਲੇ ਮਹੀਨੇ ਬੇ ਏਰੀਏ ਦੀਆਂ ਘਰਾਂ ਦੀਆਂ ਪ੍ਰਾਈਸਾਂ ਡਿੱਗੀਆਂ, ਜੋ ਕਿ ਕਹਿੰਦੇ 22% ਪਹਿਲੇ ਮਹੀਨੇ ਨਾਲੋਂ ਘੱਟ ਹੈਗੀਆਂ, ਡਾਊਨ ਹੈਗੀਆਂ। ਸੋ ਇਹ ਜਿਹੜਾ ਮਰੀਨ ਕਾਉਂਟੀ ਆ ਉੱਥੇ ਜ਼ਿਆਦਾ ਜਿਹੜਾ ਇਹਦਾ ਅਸਰ ਪਿਆ। ਸੈਨ ਫਰਾਂਸਿਸਕੋ ਚ ਕੁਝ ਪੁਆਇੰਟ ਜਿਹੜੀ ਆ ਉੱਪਰ ਗਈ ਆ। ਮਰੀਨ ਕਾਉਂਟੀ ਦੇ ਵਿੱਚ 9.5% ਡਾਊਨ ਗਈਆਂ। ਸੈਨ ਮਟੇਓ ਕਾਉਂਟੀ ਚ 8.8%, ਅਲਾਮੀਡਾ ਕਾਉਂਟੀ ਚ 7.2% ਦੇ ਕਰੀਬ। ਜੀ, ਸੋ ਇਹਦਾ ਮੇਨ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਲੇ ਆਫ ਵਗੈਰਾ ਬਹੁਤ ਜ਼ਿਆਦਾ ਜਿਹੜੀ ਬੇ ਏਰੀਏ ਚ ਹੋ ਰਹੀ ਹੈ। ਜੀ। ਅਗਲੀ ਖਬਰ ਜਿਹੜੀ ਬੌਂਡੀ ਬੀਚ ਵਾਲੀ ਘਟਨਾ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਬੌਂਡੀ ਬੀਚ ਤੇ ਬਹੁਤ ਵੱਡੀ ਘਟਨਾ ਵਾਪਰੀ ਸੀ, ਤੇ ਇਸ ਮਾਮਲੇ ਦੇ ਵਿੱਚ ਇੱਕ ਪੰਜਾਬੀ ਨੇ ਵੀ ਬਹਾਦਰੀ ਦਿਖਾਈ ਸੀਗੀ, ਤੇ ਉਹਦੀ ਜਿਹੜੀ ਵੀਡੀਓ ਆ ਉਹ ਵੀ ਆਪਾਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਦੇ ਉੱਤੇ ਸ਼ੇਅਰ ਕੀਤੀ ਆ। ਹੁਣ ਇਹਦੇ ਦੱਸਿਆ ਜਾ ਰਿਹਾ ਇਸ ਮਾਮਲੇ ਦੇ ਵਿੱਚ 15 ਜਿਹੜੇ ਚਾਰਜਸ ਨੇ ਇਹਦੇ ਤੇ ਲੱਗਣਗੇ ਮਰਡਰ ਦੇ ਸਮੇਤ, ਤੇ ਦੱਸਿਆ ਜਾ ਰਿਹਾ ਕਿ ਇਸ ਬੰਦੇ ਨੂੰ ਜਿਹੜਾ ਜਿਨ੍ਹਾਂ ਨੇ 15 ਲੋਕਾਂ ਦੀ ਜਾਨ ਲੈ ਲਈ ਸੀ, 2 ਸ਼ੂਟਰ ਸੀਗੇ, ਤੇ ਉਸ ਮਾਮਲੇ ਦੇ ਵਿੱਚ ਪਹਿਲਾਂ ਉਹਨਾਂ ਨੂੰ ਇਹ ਪ੍ਰਚਾਰਿਆ ਗਿਆ ਕਿ ਸ਼ਾਇਦ ਉਹ ਪਾਕਿਸਤਾਨੀ ਮੂਲ ਦੇ ਨੇ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹਨਾਂ ਦਾ ਜਿਹੜਾ ਲਿੰਕ ਆ ਉਹ ਭਾਰਤ ਦੇ ਨਾਲ ਜਾ ਜੁੜਦਾ। ਇਸ ਮਾਮਲੇ ਦੇ ਵਿੱਚ ਜਿਹੜੇ ਇਹ ਆਸਟ੍ਰੇਲੀਅਨ ਅਥਾਰਟੀਜ਼ ਨੇ, ਉਹਨਾਂ ਨੇ ਇਸ ਘਟਨਾ ਨੂੰ ਬੌਂਡੀ ਬੀਚ ਮੈਸਾਕਰ ਦਾ ਜਿਹੜਾ ਨਾਮ ਦਿੱਤਾ, ਤੇ ਉਹ ਕਹਿੰਦੇ ਵੀ 59 ਜਿਹੜੇ ਆਫੈਂਸਸ ਨੇ, 15 ਜਿਹੜੇ ਚਾਰਜਸ ਨੇ ਮਰਡਰ ਦੇ, ਉਹ ਇਹਦੇ ਚ ਐਡ ਕੀਤੇ ਜਾਣਗੇ। ਤੇ ਜਿਹੜਾ ਬੰਦਾ ਜਿਹਨੇ ਲੋਕਾਂ ਨੂੰ ਅਹਿਮਦ ਅਲ ਅਮੀਦੀ, ਜਿਹੜਾ ਅਹਿਮਦ ਅਲ ਅਹਿਮਦ, ਉਹਨੇ ਜਿਹਨੇ ਬਚਾਇਆ ਸੀਗਾ, ਤੇ ਉਹਦੀ ਜਿਹੜੀ ਹਸਪਤਾਲ ਦੇ ਵਿੱਚ ਹਾਲਤ ਹੈ ਇਸ ਟਾਈਮ ਉਹ ਸਥਿਰ ਬਣੀ ਹੋਈ ਆ। ਨਵੀਦ ਅਕਰਮ ਜਿਹੜਾ ਕਿ ਇਹ ਦੋਸ਼ੀ ਹੈ ਸਾਰੇ ਕਾਸੇ ਦਾ ਸ਼ੂਟਰ ਹੈ, ਤੇ ਉਹਨੂੰ ਦੱਸਿਆ ਜਾ ਰਿਹਾ ਕਿ ਇਹਨਾਂ ਸਾਰੇ ਦੋਸ਼ਾਂ ਦੇ ਨਾਲ ਚਾਰਜ ਕੀਤਾ ਗਿਆ। ਇਹਦਾ ਜਿਹੜਾ ਫਾਦਰ ਸੀਗਾ ਸਾਜਿਦ ਅਕਰਮ 50 ਸਾਲਾਂ ਦਾ, ਉਹ ਉੱਥੇ ਹੀ ਥਾਂ ਮਾਰਿਆ ਗਿਆ ਸੀਗਾ। ਇਸ ਟਾਈਮ ਉਹ ਜਿਹੜਾ ਕੋਮਾ ਦੇ ਵਿੱਚ ਹੈ ਸਿਡਨੀ ਹਸਪਤਾਲ ਦੇ ਵਿੱਚ। ਨਵੀਦ ਅਕਰਮ ਇਸ ਘਟਨਾ ਦਾ ਜਿਹੜਾ ਦੂਜਾ ਸਾਜ਼ਿਸ਼ਘਾੜਾ ਜਾਂ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਜਿਹੜਾ ਦੂਜਾ ਬੰਦਾ ਹੈ। ਸੋ ਬਹੁਤ ਮੰਦਭਾਗੀ ਘਟਨਾ ਜਿਹੜੀ ਲੰਘੇ ਵੀਕਐਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵਾਪਰੀ ਸੀ। ਇਹਦੀ ਹੋਰ ਵੀ ਜਾਂਚ ਚੱਲ ਰਹੀ ਹੈ, ਤੇ ਜਿਵੇਂ ਜਿਵੇਂ ਜਾਂਚ ਅੱਗੇ ਜਾ ਰਹੀ ਆ ਉਵੇਂ ਪਤਾ ਲੱਗ ਰਿਹਾ ਕਿ ਕਿਵੇਂ ਇਸ ਚੀਜ਼ ਦੀਆਂ ਜਿਹੜੀਆਂ ਤਾਰ ਸੀਗੇ ਉਹ ਜੁੜੇ ਹੋਏ ਸੀਗੇ। ਤੇ ਮੈਂ ਸੁਣ ਰਿਹਾ ਸੀਗਾ ਇੰਡੀਅਨ ਮੀਡੀਆ ਨੂੰ, ਉਹ ਪਹਿਲਾਂ ਪਾਕਿਸਤਾਨੀ ਹੋਣ ਕਰਕੇ ਬੰਦੇ ਨੂੰ ਜ਼ਿਆਦਾ ਟਰੋਲ ਕਰ ਰਹੇ ਸੀ। ਬਾਅਦ ਦੇ ਵਿੱਚ ਜਦੋਂ ਇਹ ਪਤਾ ਲੱਗਿਆ ਕਿ ਇਹਦਾ ਇੰਡੀਅਨ ਪਾਸਪੋਰਟ ਤੇ ਬੰਦਾ ਉੱਥੇ ਗਿਆ ਸੀਗਾ, ਤੇ ਹੋਰ ਦੇਸ਼ਾਂ ਦੀ ਯਾਤਰਾ ਵੀ ਕਰ ਚੁੱਕਿਆ ਜਿਹੜਾ ਇਹਦਾ ਫਾਦਰ ਆ, ਤੇ ਹੁਣ ਉਹ ਉੱਥੇ ਜਿਹੜਾ ਨਿੱਲ ਬਟਾ ਸਨਾਟਾ ਹੋਈ ਪਈ ਆ। ਮਤਲਬ ਹੁਣ ਉਹਨਾਂ ਕੋਲੇ ਕਹਿਣ ਨੂੰ ਕੋਈ ਗੱਲ ਹੈ ਨੀ ਗੀ। ਸੋ ਬਹੁਤ ਮਾੜੀ ਘਟਨਾ ਸੀਗੀ। ਤੇ ਇਸ ਮਾਮਲੇ ਦੇ ਵਿੱਚ ਜਿਹੜਾ ਜਿਹਨੇ ਬਹਾਦਰੀ ਦਿਖਾਈ ਹੈ ਅਹਿਮਦ ਨੇ, ਜਿਹੜਾ ਸੀਰੀਆ ਦਾ ਰਹਿਣ ਵਾਲਾ, ਤਾਂ ਉਸ ਬੰਦੇ ਨੂੰ ਹੁਣ ਦੁਨੀਆ ਭਰ ਦੇ ਵਿੱਚੋਂ ਮਿਲੀਅਨਸ ਤੋਂ ਉੱਪਰ ਜਿਹੜੇ ਡਾਲਰ ਆ ਉਹ ਇਕੱਠੇ ਹੋ ਗਏ ਆ। ਆਸਟ੍ਰੇਲੀਅਨ ਅਥਾਰਟੀਜ਼ ਨੇ ਉਹਨੂੰ ਬਹੁਤ ਵੱਡੀ ਬਰੇਵਰੀ ਦੇ ਨਾਮ ਦਿੱਤਾ। ਇੱਥੋਂ ਤੱਕ ਕਿ ਵਰਲਡ ਦੇ ਜਿਹੜੇ ਆਗੂ ਨੇ ਉਹਨਾਂ ਨੇ ਵੀ ਉਸ ਬੰਦੇ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਹੈ।
ਕੈਲੀਫੋਰਨੀਆ ਦੀ ਡੀਐਮਵੀ ਨੇ ਟੈਸਲਾ ਕੰਪਨੀ ਨੂੰ ਥ੍ਰੈਟ ਕੀਤਾ ਵੀ ਅਸੀਂ ਤੁਹਾਡੀਆਂ ਜਿਹੜੀਆਂ ਸੇਲਸ ਆ ਉਹ ਬੰਦ ਕਰ ਦੇਵਾਂਗੇ, ਉਹਨਾਂ ਨੂੰ ਸ਼ਟ ਡਾਊਨ ਕਰ ਦੇਵਾਂਗੇ, ਕਿਉਂਕਿ ਤੁਸੀਂ ਆਟੋ ਪਾਇਲਟ ਦੀ ਇੱਕ ਝੂਠੀ ਜਿਹੜੀ ਐਡਵਰਟਾਈਜ਼ਮੈਂਟ ਆ ਉਹ ਕਰ ਰਹੇ ਹੈਗੇ ਆ। ਇਲੋਨ ਮਸਕ ਦੀ ਟੈਸਲਾ ਕੰਪਨੀ ਦੇ ਕੋਲ 90 ਦਿਨ ਦਿੱਤੇ ਗਏ ਆ, ਨਹੀਂ ਤਾਂ ਉਹਨਾਂ ਦੀ 30 ਦਿਨਾਂ ਦੀ ਸਸਪੈਂਸ਼ਨ ਹੋ ਜਾਊਗੀ ਮੈਨੂਫੈਕਚਰਿੰਗ ਤੇ ਡੀਲਰ ਲਾਇਸੈਂਸ ਦੇ ਉੱਤੇ। ਕਹਿੰਦੇ ਵੀ ਇਹ ਐਡਵਰਟਾਈਜ਼ਮੈਂਟ 'ਚ ਆਟੋ ਪਾਇਲਟ ਸ਼ਬਦ ਯੂਜ਼ ਕਰਦੇ ਆ, ਜਿਹਦਾ ਮਤਲਬ ਫੁੱਲ ਸੈਲਫ ਡਰਾਈਵਿੰਗ ਕੈਪੇਬਿਲਿਟੀ, ਜਦ ਕਿ ਕਹਿੰਦੇ ਇਹ ਹੈ ਨਹੀਂ। ਅਕੋਰਡਿੰਗ ਟੂ ਟੈਸਲਾ ਦੇ ਮਾਰਕੀਟਿੰਗ ਮਟੀਰੀਅਲ ਦੇ ਵਿੱਚ ਆਟੋ ਪਾਇਲਟ ਤੇ ਫੁੱਲ ਸੈਲਫ ਡਰਾਈਵਿੰਗ ਮੋਡ ਇਹ ਸਿਸਟਮ ਡਿਜ਼ਾਈਨ ਇਸ ਹਿਸਾਬ ਦੇ ਨਾਲ ਕੀਤਾ ਗਿਆ ਆ ਵੀ ਉੱਥੇ ਇੱਕ ਬੰਦੇ ਦਾ ਹਾਜ਼ਰ ਹੋਣਾ ਡਰਾਈਵਰ ਦਾ ਜ਼ਰੂਰੀ ਹੈਗਾ, ਹਿਊਮਨ ਡਰਾਈਵਰ ਦਾ, ਜੀ ਤੇ ਨਹੀਂ ਤਾਂ ਨਹੀਂ ਹੋ ਚੱਲ ਸਕਦੀ ਹੈਗੀ। ਸੋ ਡੀਐਮਵੀ ਨੇ ਇਹ ਕਿਹਾ, ਕੈਲੀਫੋਰਨੀਆ ਡੀਐਮਵੀ ਨੇ, ਵੀ ਇਹ ਜਿਹੜੀ ਫਾਲਸ ਐਡਵਰਟਾਈਜ਼ਮੈਂਟ ਆ ਉਸ ਨੂੰ ਕਰੈਕਟ ਕਰੋ, ਨਹੀਂ ਤਾਂ ਤੁਹਾਨੂੰ ਅਸੀਂ ਜਿਹੜਾ ਸ਼ਟ ਡਾਊਨ ਕਰ ਦੇਵਾਂਗੇ। ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਇੱਕ ਮਿਆਮੀ ਦੇ ਜੂਰੀ ਨੇ ਟੈਸਲਾ ਕੰਪਨੀ ਨੂੰ ਜਿਹੜਾ ਆ ਸੂ ਵੀ ਕੀਤਾ ਸੀ, ਉਹਨਾਂ ਦੇ ਅਗੇਂਸਟ ਯੂਰੀ ਨੇ ਡਿਸੀਜਨ ਦਿੱਤਾ ਸੀ $240 ਮਿਲੀਅਨ ਦਾ, ਕਿਉਂਕਿ ਇੱਕ ਫੇਟਲ ਕ੍ਰੈਸ਼ ਹੋਇਆ ਸੀ ਜਿਹਦੇ ਵਿੱਚ ਆਟੋ ਪਾਇਲਟ ਸਿਸਟਮ ਜਿਹੜਾ ਸੀਗਾ ਉਹ ਇਨਵੋਲਵ ਸੀ, ਤੇ ਵਿਕਟਮਸ ਨੂੰ $240 ਮਿਲੀਅਨ ਦਾ ਜਿਹੜਾ ਅਵਾਰਡ ਆ ਉਹ ਯੂਰੀ ਵੱਲੋਂ ਦਿੱਤਾ ਗਿਆ ਸੀ। ਜੀ ਅਗਲੀ ਖਬਰ ਕਰੀਏ ਤੇ ਅਗਲੀ ਖਬਰ ਇਸ ਟਾਈਮ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ, ਜਿਹਦੇ ਵਿੱਚ ਇੱਕ 28 ਸਾਲਾ ਔਰਤ ਤੇ ਇੱਕ 2 ਸਾਲਾ ਬੱਚੀ ਦੀ ਜਿਹੜੀ ਮੌਤ ਹੋ ਗਈ ਹੈ। ਫ੍ਰਿਜ਼ਨੋ ਕਾਉਂਟੀ ਦੇ ਵਿੱਚ ਇਹ ਹਾਦਸਾ ਵਾਪਰਿਆ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਦੱਸਣ ਦੇ ਮੁਤਾਬਕ ਇਹ ਜਿਹੜਾ ਹਾਦਸਾ ਇਹ ਇੰਟਰਸੈਕਸ਼ਨ ਜਿਹੜਾ ਜੈਫਰਸਨ ਤੇ ਵਾਲਨਟ ਐਵੀਨਿਊ ਦਾ ਉੱਥੇ ਵਾਪਰਿਆ। ਆਫੀਸਰ ਨੇ ਦੱਸਿਆ ਵੀ ਇੱਕ ਜਿਹੜੀ ਔਰਤ ਆ ਉਹ ਹੋਂਡਾ ਸਿਵਿਕ ਜਿਹੜੀ ਆ ਉਹਦੇ 'ਚ ਜਾ ਰਹੀ ਸੀ ਨਾਰਥ ਦੇ ਇਲਾਕਿਆਂ ਦੇ ਵਿੱਚ ਵਾਲਨਟ ਦੇ, ਜਦੋਂ ਉਹਨੂੰ ਸਟਾਪ ਸਾਈਨ ਜਿਹੜਾ ਉਹ ਮਿਸ ਕਰ ਗਈ ਤੇ ਅੱਗੇ ਆਉਂਦੀ ਜਿਹੜੀ ਸ਼ੈਵੀ ਟਾਹੋ ਆ ਉਹਦੇ ਨਾਲ ਉਹ ਜਿਹੜੀ ਜਾ ਟਕਰਾਈ ਤੇ 2 ਸਾਲਾ ਜਿਹੜੀ ਬੱਚੀ ਆ ਉਹ ਬੱਚਾ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਸਿਵਿਕ ਦੇ ਵਿੱਚ ਪੈਸੇਂਜਰ ਸੀਗਾ, ਉਹਦੀ ਜਿਹੜੀ ਮੌਤ ਹੋ ਗਈ ਤੇ ਉਹਦੇ ਕਾਰ ਸੀਟ ਵੀ ਨਹੀਂ ਸੀ ਲੱਗੀ ਹੋਈ ਤੇ ਇਸ ਬੀਬੀ ਨੂੰ ਜਿਹੜਾ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਸੀਗਾ, ਜਿੱਥੇ ਉਹਦੀ ਜਿਹੜੀ ਆ ਜ਼ਖਮਾਂ ਦੀ ਤਾਬ ਨਾਲ ਚੱਲਦਿਆਂ ਉਹਦੀ ਵੀ ਜਿਹੜੀ ਆ ਉਹ ਮੌਤ ਹੋ ਗਈ। ਸੋ 17 ਸਾਲਾ ਇਹ ਜਿਹੜੀ ਬੀਬੀ ਆ ਤੇ 16 ਸਾਲਾ ਜਿਹੜਾ ਸ਼ੈਵੀ ਟਾਹੋ ਦਾ ਜਿਹੜਾ ਡਰਾਈਵਰ ਸੀਗਾ, ਉਹਨਾਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤੇ ਉੱਥੇ ਦੱਸਿਆ ਜਾ ਰਿਹਾ ਕਿ ਛੇਤੀ ਉਹ ਰਿਕਵਰੀ ਜਿਹੜੀ ਆ ਉਹ ਜਿਹੜੀ ਕਰ ਲੈਣਗੇ। ਹਾਲੇ ਇਹ ਨਹੀਂ ਪਤਾ ਲੱਗਿਆ ਕਿ ਜਿਹੜੀ ਬੀਬੀ ਦੀ ਡੈਥ ਹੋਈ ਹੈ, ਜਿਹੜੀ ਔਰਤ ਦੀ ਡੈਥ ਹੋਈ ਹੈ, ਤੇ ਉਹਨੇ ਕੋਈ ਅਲਕੋਹਲ ਲਿਆ ਹੋਇਆ ਸੀ ਜਾਂ ਕੋਈ ਡਰੱਗ ਫੈਕਟਰ ਇਸ ਮਾਮਲੇ ਦੇ ਵਿੱਚ ਹੈ। ਪਰ ਇੱਕ ਸਟਾਪ ਸਾਈਨ ਜਿਹਦੀ ਆਪਾਂ ਅਕਸਰ ਹੀ ਗੱਲ ਕਰਦੇ ਹੁੰਦੇ ਹਾਂ, ਕਈ ਵਾਰੀ ਤੁਹਾਨੂੰ ਮਿਸ ਕਰਨਾ ਕਾਫੀ ਮਹਿੰਗਾ ਪੈ ਜਾਂਦਾ ਤੇ 2 ਜਾਨਾਂ ਇੱਕ ਔਰਤ ਦੀ ਗਲਤੀ ਕਰਕੇ ਜਿਹੜੀਆਂ ਉਹ ਚਲੀਆਂ ਗਈਆਂ। ਅਮਰੀਕਾ ਦੇ ਵਿੱਚ ਲੋਕਾਂ ਦੀ ਕੰਪਨੀਆਂ ਚੋਂ ਲੇ ਆਫ ਲਗਾਤਾਰ ਜਾਰੀ ਹੈਗੀ ਆ। ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਜ਼ੈਬਰਾ ਟੈਕਨੋਲੋਜੀ ਨੇ ਇਹ ਕਿਹਾ ਆ ਵੀ ਉਹ 130 ਦੇ ਕਰੀਬ ਜਿਹੜੇ ਜੌਬਸ ਆ ਉਹ ਘੱਟ ਕਰਨ ਜਾ ਰਹੇ ਆ। ਇਸੇ ਤਰ੍ਹਾਂ ਅਪ੍ਰੈਲ 2026 ਦੇ ਵਿੱਚ ਆਉਣ ਵਾਲੀ 26 ਚ ਬਾਇਓ ਮੇਰੀਓਕਸ ਇੱਕ ਬਾਇਓਮੈਡੀਕਲ ਕੰਪਨੀ ਹੈਗੀ ਜੋ ਕਿ ਫਰਾਂਸ ਦੀ ਆ, ਉਹ ਵੀ 121 ਦੇ ਕਰੀਬ ਜਿਹੜੀਆਂ ਜੌਬਸ ਆ ਘੱਟ ਕਰਨ ਜਾ ਰਹੇ ਹੈਗੇ ਆ। ਇਸ ਤੋਂ ਬਿਨਾਂ ਇੱਕ ਹੋਰ ਵੱਡੀ ਜਿਹੜੀ ਖਬਰ ਆ ਰਹੀ ਆ ਵੀ ਜਿਹੜੇ VA ਆ, ਵੈਟਰਨ ਅਫੇਅਰਸ ਆ, ਉੱਥੋਂ 35,000 ਹੈਲਥ ਕੇਅਰ ਪੋਜੀਸ਼ਨਸ ਜਿਹੜੀਆਂ ਐਲੀਮੀਨੇਟ ਹੋਣ ਜਾ ਰਹੀਆਂ ਤੇ ਬਹੁਤ ਸਾਰੀਆਂ ਜਿਹੜੀਆਂ ਜੌਬਸ ਹੈਗੀਆਂ ਆ ਉਹ ਮੇਨ ਸਟੇਟ ਦੇ ਵਿੱਚ ਵੀ ਹੈਗੀਆਂ। ਸੋ VA ਦੇ ਵਿੱਚ ਆਪਣੇ ਵੀ ਕਈ ਪੰਜਾਬੀ ਭੈਣਾਂ ਜਿਹੜੀਆਂ ਨਰਸਿੰਗ ਦੇ ਵਿੱਚ ਜਾਂ ਕੁਝ ਡਾਕਟਰਸ ਵਗੈਰਾ ਕੰਮ ਕਰਦੇ ਹੈਗੇ ਆ। ਸੋ 35,000 ਹੈਲਥ ਕੇਅਰ ਪੋਜੀਸ਼ਨਸ ਡਿਪਾਰਟਮੈਂਟ ਆਫ ਵੈਟਰਨਸ ਅਫੇਅਰ ਦੇ ਵਿੱਚ ਜਿਹੜੀਆਂ ਘੱਟ ਹੋਣ ਜਾ ਰਹੇ ਹੈਗੇ ਆ। ਜੀ ਅਗਲੀ ਗੱਲ ਕਰੀਏ H1B ਵੀਜ਼ਾ ਦੇ ਬਾਰੇ। ਆਪਾਂ ਦੇਖਿਆ ਲੰਘੇ ਦਿਨੀ ਆਪਾਂ ਖਬਰ ਸਾਂਝੀ ਕੀਤੀ ਸੀ ਤੁਹਾਡੇ ਸਾਰਿਆਂ ਦੇ ਨਾਲ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਿ H1B ਮਾਮਲੇ ਦੇ ਵਿੱਚ ਕੈਲੀਫੋਰਨੀਆ ਸਮੇਤ 20 ਸਟੇਟਾਂ ਨੇ ਜਿਨ੍ਹਾਂ ਨੇ ਲਾਸੂਟ ਫਾਈਲ ਕੀਤਾ। ਹੁਣ ਕੈਲੀਫੋਰਨੀਆ ਦੇ ਬਾਰੇ ਲਾਸ ਐਂਜਲਸ ਟਾਈਮਜ਼ ਨੇ ਇੱਕ ਨਵੀਂ ਰਿਪੋਰਟ ਜਿਹੜੀ ਉਹ ਕੱਢ ਕੇ ਲਿਆਂਦੀ ਹੈ। ਉਹ ਕਹਿੰਦੇ ਕਿ ਟਰੰਪ ਦਾ ਜਿਹੜਾ 1 ਲੱਖ H1B ਵੀਜ਼ਾ ਫੀਸ ਹੈ, ਇਹ ਕਹਿੰਦੇ ਕੈਲੀਫੋਰਨੀਆ ਦੀ ਜਿਹੜੀ ਕ੍ਰਿਟੀਕਲ ਟੀਚਰ ਸ਼ਾਰਟੇਜ ਆ ਉਹਨੂੰ ਫਿਲ ਕਰਨ ਦੇ ਲਈ ਜਿਹੜੀ ਉਹ ਬਹੁਤ ਵੱਡਾ ਚੁਣੌਤੀ ਹੈ, ਬਹੁਤ ਵੱਡਾ ਥ੍ਰੈਟ ਹੈ ਇੱਕ ਹਿਸਾਬ ਦੇ ਨਾਲ। ਇੰਟਰਨੈਸ਼ਨਲ ਟੀਚਰਸ ਕਹਿੰਦੇ ਕਿ ਇੱਥੇ ਆਉਂਦੇ ਨੇ H1B ਵੀਜ਼ਾ ਦੇ ਥਰੂ ਤੇ ਉਹ ਆ ਕੇ ਕੈਲੀਫੋਰਨੀਆ ਦੇ ਕਈ ਇਲਾਕਿਆਂ ਦੇ ਵਿੱਚ ਸਰਵ ਕਰਦੇ ਨੇ। ਸਤੰਬਰ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਇਹ ਕਿਹਾ ਸੀਗਾ ਕਿ ਅਮਰੀਕਨ ਜਿਹੜਾ ਇੰਪਲਾਇਰ ਆ ਮਾਫ ਕਰਨਾ, ਉਹਨੂੰ $1 ਲੱਖ ਜਿਹੜਾ ਉਹ ਪੇ ਕਰਨਾ ਪਊਗਾ ਸਪਾਂਸਰਸ਼ਿਪ ਫੀਸ ਦੇ ਰੂਪ ਦੇ ਵਿੱਚ, ਜੇਕਰ ਉਹਨੇ H1B ਵੀਜ਼ਾ ਦੇ ਉੱਤੇ ਜਿਹੜੇ ਬੰਦੇ ਨੇ ਉਹ ਹਾਇਰ ਕਰਨੇ ਨੇ। ਉਹ ਕਹਿੰਦੇ ਕਿ ਅਮਾਊਂਟ ਜਿਹੜੀ ਆ
ਐਪਲੀਕੇਸ਼ਨ ਦੀ ਉਹ $9500 ਤੋਂ ਲੈ ਕੇ $18,000 ਤੱਕ ਆ, ਤੇ ਡਿਪੈਂਡ ਕਰਦੀ ਆ ਅਲੱਗ-ਅਲੱਗ ਜੌਬ ਸੈਕਟਰਸ ਦੇ ਉੱਤੇ ਕਿ ਕਿੱਥੇ ਯੂਐਸ ਦੇ ਵਿੱਚ ਉਹਨੇ ਕੰਮ ਕਰਨਾ। ਡਾਟਾ ਜਿਹੜਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਦਾ ਉਹ ਦੱਸਦਾ ਹੈ ਕਿ ਸਕੂਲ ਡਿਸਟ੍ਰਿਕਟਸ ਜਿਹੜੇ ਨੇ ਉਹਨਾਂ ਨੇ ਤਕਰੀਬਨ 300 ਤੋਂ ਵੱਧ ਵੀਜ਼ਾ ਐਪਲੀਕੇਸ਼ਨ ਜਿਹੜੀਆਂ ਭਰੀਆਂ ਸੀਗੀਆਂ 2023-24 ਸਕੂਲ ਈਅਰ ਵਾਸਤੇ, ਜਿਹੜੀਆਂ ਕਿ ਡਬਲ ਨੰਬਰ ਆ ਜਸਟ 2 ਸਾਲ ਪਹਿਲਾਂ ਦੇ ਨਾਲੋਂ। ਐਜੂਕੇਟਰ ਜਿਹੜੇ ਨੇ ਜਾਂ ਸਕੂਲ ਅਫੀਸ਼ੀਅਲਸ ਨੇ ਉਹਨਾਂ ਨੇ ਦੱਸਿਆ ਵੀ ਓਵਰਸੀਜ਼ ਜਿਹੜੇ ਵਰਕਰ ਨੇ ਵੀਜ਼ਾ ਦੇ ਉੱਤੇ ਉਹ ਹਾਈਲੀ ਸਕਿਲਡ ਹੁੰਦੇ ਨੇ ਤੇ ਇੰਸਟਰੂਮੈਂਟਲ ਤੇ ਮਲਟੀ ਲੈਂਗੁਏਜ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਪਰਫਾਰਮ ਕਰਦੇ ਨੇ। ਆਰਟਸ ਦੇ ਮਾਮਲੇ ਦੇ ਵਿੱਚ ਕਈ ਟੀਚਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਸ਼ਾਨਦਾਰ ਤਰੀਕੇ ਦੇ ਨਾਲ ਕਹਿੰਦੇ ਕਿ ਕੈਲੀਫੋਰਨੀਆ ਦੀ ਐਜੂਕੇਸ਼ਨ ਦੇ ਵਿੱਚ ਯੋਗਦਾਨ ਪਾਉਂਦੇ ਨੇ। ਪਰ ਕਹਿੰਦੇ ਵੀ ਇਹ ਜਿਹੜਾ ਟਰੰਪ ਪ੍ਰਸ਼ਾਸਨ ਦਾ ਜਿਹੜਾ ਇਹ ਫੈਸਲਾ, ਇਹਦੇ ਨਾਲ ਉਹ ਜਿਹੜੀਆਂ ਅਸਾਮੀਆਂ ਨੇ, ਪੋਸਟਸ ਨੇ ਉਹ ਭਰੀਆਂ ਨਹੀਂ ਜਾਣੀਆਂ, ਜਿਹਦੇ ਕਰਕੇ ਕਹਿੰਦੇ ਵੀ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੇ ਇਸ ਆਰਟਸ ਦੇ ਨਾਲ ਜਾਂ ਹਾਈਲੀ ਸਕਿਲਡ ਇੰਸਟਰੂਮੈਂਟਲ ਜਿਹੜੇ ਟੀਚਰਸ ਨੇ ਜਾਂ ਮਲਟੀ ਲੈਂਗੁਏਜ ਨੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਐਜੂਕੇਟਰਸ ਨੇ, ਤਾਂ ਉਹਨਾਂ ਨੂੰ ਕੈਲੀਫੋਰਨੀਆ ਦੇ ਵਿੱਚ ਸੱਦਿਆ ਨਹੀਂ ਜਾ ਸਕੂਗਾ, ਜਿਹਦਾ ਪ੍ਰਭਾਵ ਕੈਲੀਫੋਰਨੀਆ ਦੀ ਐਜੂਕੇਸ਼ਨ ਤੇ ਪਊਗਾ। ਸੋ ਕਹਿੰਦੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਕੂਲ ਡਿਸਟ੍ਰਿਕਟ ਨੇ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ, ਜਿਨ੍ਹਾਂ ਨੂੰ ਇੰਟਰਨੈਸ਼ਨਲ ਵਰਕਰਸ ਦੀ ਇਸ ਟਾਈਮ ਬਹੁਤ ਜ਼ਿਆਦਾ ਲੋੜ ਹੈ। ਜੀ ਜਾਂਦੇ ਮੌਸਮ ਦੀ ਗੱਲਬਾਤ ਕਰਦੇ ਜਾਈਏ, ਬੇ ਏਰੀਏ ਦੇ ਵਿੱਚ ਕਾਫੀ ਹੁਣ ਦਿਨਾਂ ਤੋਂ ਬਾਅਦ ਮੀਂਹ ਆ ਰਿਹਾ ਹੈਗਾ, ਫੌਗੀ ਵੀ ਰਿਹਾ। ਇਸੇ ਤਰ੍ਹਾਂ ਸੈਂਟਰਲ ਵੈਲੀ ਦੇ ਵਿੱਚ ਤਾਂ ਬਹੁਤ ਦਿਨ, ਲਗਭਗ 25 ਦਿਨ ਦੇ ਕਰੀਬ ਜਿਹੜੀ ਆ ਫੌਗ ਰਹੀ ਹੈ। ਇਸੇ ਤਰ੍ਹਾਂ ਯੂਬਾ ਸਿਟੀ ਏਰੀਏ ਦੇ ਵਿੱਚ ਵੀ। ਸੋ 2 ਐਟਮੋਸਫੇਰਿਕ ਰਿਵਰਸ ਆ ਰਹੇ ਆ। ਪਹਿਲਾ ਜਿਹੜਾ ਆ ਉਹ 'ਚ ਥੋੜਾ ਘੱਟ ਮੀਂਹ ਪੈਣਾ ਆ। ਰੋਜਰ ਗ੍ਰਾਸ ਜੋ ਮੀਟੀਓਰੋਲੋਜਿਸਟ ਹੈਗੇ ਨੈਸ਼ਨਲ ਵੈਦਰ ਸਰਵਿਸ ਦੇ, ਤੇ ਦੂਸਰਾ ਜਿਹੜਾ ਹੈਗਾ ਆ ਉਹ ਨਵੇਂ ਸਾਲ ਦੇ ਲਾਗੇ ਛਾਗੇ ਜਿਹੜਾ ਆ ਰਿਹਾ, ਤੇ ਉਦੋਂ ਜਿਹੜੇ ਮੀਂਹ ਆ ਉਹ ਜ਼ਿਆਦਾ ਪੈਣ ਦੇ ਚਾਂਸ ਆ। ਸੋ ਪਹਿਲਾ ਜਿਹੜਾ ਆ ਰਿਹਾ ਹੈਗਾ ਜੋ ਐਟਮੋਸਫੇਰਿਕ ਰਿਵਰ, ਉਹ 1 ਇੰਚ ਤੱਕ ਜਿਹੜਾ ਆ ਜਾਂ ਅੱਧੇ ਇੰਚ ਤੋਂ 1 ਇੰਚ ਤੱਕ ਮੀਂਹ ਪੈ ਸਕਦਾ ਆ। ਤੇ ਦੂਸਰਾ ਜਿਹੜਾ ਨਵੇਂ ਸਾਲ ਦੇ ਲਾਗੇ ਛਾਗੇ ਆ ਰਿਹਾ, ਉੱਥੇ 2.5 ਇੰਚ ਤੱਕ ਜਿਹੜਾ ਮੀਂਹ ਆ ਨਾਰਥ ਵੇ ਏਰੀਏ ਦੇ ਵਿੱਚ ਪੈ ਸਕਦਾ ਹੈਗਾ ਆ। ਸੋ ਇਹ ਮੀਟੀਓਰੋਲੋਜੀ ਸਰਵਿਸ ਦੱਸ ਰਹੇ ਆ। ਇਸੇ ਤਰ੍ਹਾਂ ਫਰੀਜ਼ਨੋ ਏਰੀਏ ਦੇ ਵਿੱਚ ਜਿਹੜਾ ਸੈਂਟਰਲ ਵੈਲੀ ਆ, ਉੱਥੇ ਬਹੁਤ ਲੰਮਾ ਸਮਾਂ, ਜਿਸ ਤਰ੍ਹਾਂ ਮੈਂ ਦੱਸਿਆ, ਕਈ ਦਿਨਾਂ ਤੋਂ ਫੌਗ ਸੀਗੀ। ਸੋ ਹੁਣ ਫੌਗ ਵੀ ਘੱਟ ਜਾਏਗੀ ਜਦੋਂ ਮੀਂਹ ਪਊਗਾ। ਤੇ ਇਸ ਤੋਂ ਬਾਅਦ ਲਾਸ ਐਂਜਲਸ, ਸਦਰਨ ਕੈਲੀਫੋਰਨੀਆ ਦੇ ਵਿੱਚ ਜੋ ਆ ਉਹ ਮੀਂਹ ਪੈਣ ਜਾ ਰਿਹਾ। ਇਸ ਹਫ਼ਤੇ ਤਾਂ ਨਹੀਂ ਸਦਰਨ ਕੈਲੀਫੋਰਨੀਆ ਜਾਊਗਾ। ਅਗਲਾ ਜਿਹੜਾ ਐਟਮੋਸਫੇਰਿਕ ਰਿਵਰ ਆ, ਉਦੋਂ ਜਿਹੜੇ ਮੀਂਹ ਪੈਣ ਦੇ ਕਾਫੀ ਜ਼ਿਆਦਾ ਚਾਂਸ ਆ। ਜੀ ਸੋ ਖਬਰਾਂ ਦਾ ਸਮਾਂ ਆਪਣਾ ਜਿਹੜਾ ਸਮਾਪਤੀ ਵਾਲਾ, ਤੇ ਜਾਂਦੇ ਆਪਾਂ ਜਿਹੜਾ ਸਟਾਕ ਮਾਰਕੀਟ ਤੇ ਕਰੰਸੀ ਰੇਟ ਬਾਰੇ ਹਰਜੋਤ ਸਿੰਘ ਜੀ ਜ਼ਰੂਰ ਜਾਣਕਾਰੀ ਦਿੰਦੇ ਚੱਲੀਏ ਜੀ। ਬਿਲਕੁਲ, ਸਟਾਕ ਮਾਰਕੀਟ ਦੀ ਜੇ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ ਡਾਊਨ ਗਿਆ 0.47% ਤੇ ਕਲੋਜ਼ ਹੋਇਆ 47,885.97 ਤੇ। S&P ਇੰਡੈਕਸ ਜੋ 500 ਡਾਊਨ ਗਿਆ 1.16%, ਕਲੋਜ਼ ਹੋਇਆ 1721.43 ਤੇ। ਨੈਸਡੈਕ ਜਿਹੜਾ ਆ ਉਹ ਡਾਊਨ ਗਿਆ 1.81% ਤੇ ਕਲੋਜ਼ ਹੋਇਆ 22,693.32 ਦੇ ਉੱਤੇ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇੰਡੀਆ ਦੇ $90 ਤੇ 40 ਪੈਸੇ ਦੇ ਬਰਾਬਰ ਤੇ ਪਾਕਿਸਤਾਨ ਦੇ $280 ਤੇ 30 ਪੈਸੇ ਦੇ ਬਰਾਬਰ ਰਹੀ ਹੈ ਜੀ। ਤੇ ਜਾਂਦੇ ਟਰੱਕਰਸ ਦੇ ਲਈ ਇੱਕ ਨਿਊਜ਼ ਹੈਗੀ ਆ, ਜਿਹੜੇ ਖਾਸ ਕਰਕੇ ਟਰੱਕਰਸ ਹਾਈਵੇ 5 ਦੇ ਉੱਤੇ ਆ, ਸਾਊਥ ਹਾਈਵੇ 5 ਓਰੇਗਨ ਦੇ ਵਿੱਚ, ਉੱਥੇ ਜਿਹੜਾ ਐਗਜ਼ਿਟ 103 ਆ, ਇੱਕ ਟਰੱਕ ਉਲਟ ਗਿਆ, ਜਿਹਦੇ ਕਰਕੇ ਜਿਹੜਾ ਹਾਈਵੇ 5 ਆ ਉਹ ਬੰਦ ਕੀਤਾ ਹੋਇਆ ਹੈ। ਹੁਣੇ ਸਾਨੂੰ ਕਾਲ ਆਈ ਸੀ ਸਾਡੇ ਸਰੋਤੇ ਦੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਹਾਈਵੇ 5 ਦੇ ਉੱਤੇ ਓਰੇਗਨ ਦੇ ਵਿੱਚ ਐਗਜ਼ਿਟ 103 ਦੇ ਉੱਤੇ ਜਿਹੜਾ ਆ ਇੱਕ ਟਰੱਕ ਉਲਟ ਗਿਆ, ਜਿਹਦੇ ਕਰਕੇ ਹਾਈਵੇ ਸਾਊਥ ਬਾਉਂਡ ਜਿਹੜਾ ਉਹ ਬੰਦ ਹੈਗਾ। ਸੋ ਜੇ ਕਿਤੇ ਲਾਗੇ ਛਾਗੇ ਆ, ਟਰੱਕ ਕੱਢ ਕੇ ਉੱਥੇ ਚਾਹ ਪਾਣੀ ਛਕ ਲਓ, ਤੁਹਾਡਾ ਉਹਨਾਂ ਸਮਾਂ ਬਚ ਜਾਊਗਾ। ਨਹੀਂ ਤਾਂ ਟ੍ਰੈਫਿਕ ਕਹਿੰਦੇ ਕਾਫੀ ਜ਼ਿਆਦਾ ਹੋਇਆ। ਜੀ ਗੁਰਵਿੰਦਰ ਸਿੰਘ ਸੰਘਾ ਆਪਣੇ ਨਾਲ ਜੁੜੇ ਸੀ ਫੇਸਬੁੱਕ ਦੇ ਉੱਤੇ, ਉਹਨਾਂ ਨੇ ਵੀ ਕਮੈਂਟ ਦੇ ਰੂਪ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਸੀਗੀ। ਸੋ ਉਹਨਾਂ ਦਾ ਵੀ ਧੰਨਵਾਦ ਉਹਨਾਂ ਨੇ, ਤੇ ਜਿਹੜੇ ਕਾਲਰ ਨੇ, ਸਰੋਤੇ ਨੇ ਕਾਲ ਕੀਤੀ ਹੈ, ਉਹਦਾ ਵੀ ਧੰਨਵਾਦ। ਬਹੁਤ ਸਾਰੇ ਲੋਕਾਂ ਦਾ ਸਮਾਂ ਬਚ ਜਾਂਦਾ, ਖੱਜਲ ਖੁਆਰੀ ਬਚ ਜਾਂਦੀ ਹੈ ਜੀ। ਹਰਜੋਤ ਸਿੰਘ ਸੋ ਹੁਣ ਤੋਂ ਬਾਅਦ ਤੁਸੀਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਐਡਰੈਸ ਆ ਉਹ ਸੁਣ ਸਕੋਗੇ। ਕੀ ਕੁਝ ਉਹ ਅੱਜ ਬੋਲੇ ਹੈਗੇ ਆ, ਉਹਦੇ ਬਾਰੇ ਆਪਾਂ ਕੱਲ ਸਵੇਰੇ ਜਿਹੜਾ ਪੰਜਾਬੀ ਰੇਡੀਓ USA ਦੇ ਉੱਤੇ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ, ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ US।